बिस्मिल्लाहिर्रहमानिर्रहीम जी अस्सलाम वालेकुम। मैं इफ्तार तो तुम मेरा यूट्यूब चैनल इफ्तार अली ऑफिशियल देख रहे हो। नाज़रीन कराम, असी अज ज़रा अपने उस देश तो ज़रा विदेश बाहर निकले हुए हैं तो अज सानू इस एरिए दे भाई एक मिले ने जिहड़े कि अज साडे सवालों के जवाब देंगे। तो शाह चौधरी साहब उन्होंने नाल गुफ्तगू कर रहे ते आओ उन्होंने तो सुनते हैं कि वो की सवालों के जवाब देंगे। बिस्मिल्लाहिर्रहमानिर्रहीम। सज्जनों ते बेलियो, हमेशा की तरह तुहाडे नाल डॉक्टर इफ्तिखार ते शाहिद चौधरी तुसीं देखदे पए हो डॉक्टर इफ्तिखार ऑफिशियल यूट्यूब चैनल। ते सज्जनों ए लाल जिहा बटन जिहड़ा ना इहदे उत्ते उंगल ला छड़ो, कोई जोर नहीं लगदा। इहनूं सबसक्राइब करो ते नाले लाइक भी करो। सज्जनों अज आपां पहुंचे हां नवें विलाग दे नाल नवें पिंड दे विच। नवें पिंड च पहुंचे इत्थे सानूं सज्जन ते एक मित्र ते एक साडे वीर मिले ने। इन्हां दा नाम है अमीर। तो इन्हों असी पुछया, इन्होंने सानू आख्या भी मेरी ना तुसी गल सुन के जानी जे, मैं भी बोलना चाहना। शौक रखते ने, शौर आ गया ना। तो ये मेरे वीर नूं आपां पुछदे हैं कि वडेरियां दी जिंदगी अच्छी सी, खेतों च काम करने वाला मेरा वीर आ। ते अमीर भाई जेडे वडेरे जिंदगी गुजार गए ने वो जिंदगी अच्छी सी, उस जिंदगी ते हुण दी जिंदगी ते की फर्क आ? बड़ा फर्क है। वो बंदे आसान तरीका, अच्छा जी, आसान तरीका और उन्होंने पैदल सवारी करनी, ठीक जी है। जी सहूलतां बड़ियां सन, ठीक है। तीजा नंबर है जो उन्होंने सस्ता दौर, आबादी घट, अजकल वाली महंगाई तो हुण कित्थे गई खड़ी है, वेख लो तुसीं आप। अच्छा अमीर भाई अजकल घे बहुत महंगा हो गया, चीज़ां महंगियां ने। घी हुण 400 किलो 500 ਨੂੰ ਮਿਲਦਾ ਪਿਆ। ਤੇ ਇਹਦਾ ਤੁਹਾਡੀ ਜ਼ਿੰਦਗੀ ਤੇ ਕਿੰਨਾ ਕੁ ਅਸਰ ਪਿਆ? ਪਹਿਲੇ ਤੋਂ ਹੁਣ ਦੀ ਮਹਿੰਗਾਈ ਦਾ ਤੁਹਾਡੀ ਜ਼ਿੰਦਗੀ ਤੇ ਕਿੰਨਾ ਕੁ ਅਸਰ ਮੈਂ ਪਿਆ? ਤਕਰੀਬਨ ਅੱਜ ਤੋਂ 15 ਸਾਲਾਂ ਦੀ ਗੱਲ ਹੈ। ਮੈਂ ਸਰਕਾਰ 100 ਦਾ ਸੌਦਾ ਲਿਆ ਨਾ, ਹਾਂਜੀ, ਅਸੀਂ ਦੋਵਾਂ ਜੀਆਂ ਨੇ ਹਫਤਾ ਕੱਢਣਾ। ਮਾਸ਼ਾ ਅੱਛਾ, ਹਫਤੇ ਦੇ ਵਿੱਚ ਅਸੀਂ ਫੇਰ 100 ਦਾ ਲਿਆਉਣਾ ਤੇ ਹਫਤਾ ਦੂਜਾ ਕੱਢਣਾ। 300 ਨਾਲ ਅਸੀਂ ਮਹੀਨਾ ਕੱਢਦੇ। ਸਹੀ, ਅੱਜ ਹਫਤੇ ਦਾ 5000 ਖਰਚਾ। ਬਹੁਤ ਜ਼ਿਆਦਾ ਮਹਿੰਗਾਈ ਹੋ ਗਈ। ਅੱਛਾ ਇਹ ਅਮੀਰ ਭਾਈ ਅਸੀਂ ਪਹੁੰਚੇ ਆ ਤੇ ਇਹ ਜਿੱਥੇ ਆਪਾਂ ਬੈਠੇ ਆ ਜੀ ਇਹਨੂੰ ਕੀ ਟੂਅਲ ਕਹਿੰਦੇ ਨੇ? ਹਾਂਜੀ ਇਹਦਾ ਕੀ ਕਰੀਦਾ? ਟਰਬੈਨ ਨੂੰ ਕੀ ਕਰੀਦਾ? ਇਹ ਪਿੰਡ ਦੇ ਵਿੱਚ ਆਪਾਂ ਸੱਜਣੋ ਬੇਲੀਓ ਪਹੁੰਚੇ ਆ, ਇੱਥੇ ਇੱਕ ਟੂਅਲ ਸਾਨੂੰ ਨਜ਼ਰ ਗਿਆ, ਟਰਬੈਨ। ਤੇ ਇਹ ਅਮੀਰ ਭਾਈ ਨੂੰ ਪੁੱਛਦੇ ਕਿ ਕਾਹਦੇ ਵਾਸਤੇ ਲਾਈ ਆ ਤੁਸੀਂ? ਇਹ ਖੇਤਾਂ ਵਾਸਤੇ। ਇਹ ਕੀ ਕਰਦੇ ਹੋ ਤੁਸੀਂ? ਇਹ ਪਾਣੀ ਇਹ ਪਾਣੀ ਫਸਲਾਂ ਨੂੰ ਲਾਉਂਦੇ ਆ। ਅੱਛਾ ਇਹ ਜ਼ਮੀਨਾਂ ਆਬਾਦ ਕੀਤੀਆਂ, ਨਹਿਰ ਦਾ ਪਾਣੀ ਕੋਈ ਨਹੀਂ? ਆਪਣੀ ਫਸਲ ਹੈ, ਨਹਿਰੀ ਪਾਣੀ ਕੋਈ। ਅੱਛਾ ਤੇ ਇਹ ਜਿਹੜੀਆਂ ਸਬਜ਼ੀਆਂ ਆ ਇਹ ਤੁਸੀਂ ਦੱਸੋ ਕਿ ਕਿਉਂ ਬੀਜਣੀਆਂ ਛੱਡ ਗਏ? ਆਪਾਂ ਨੂੰ ਸ਼ਹਿਰਾਂ ਚੋਂ ਮੁੱਲ ਲੈਣੀਆਂ ਪੈਂਦੀਆਂ ਨੇ, ਵਜ੍ਹਾ ਕੀ ਬਣੀ ਆ? ਸਬਜ਼ੀ ਇੱਥੇ ਹੁਣ ਪਾਣੀ ਨਹੀਂ ਹੈ। ਅੱਛਾ ਪਾਣੀ ਨਹੀਂ, ਪਾਣੀ ਦੀ ਵਜ੍ਹਾ ਤੋਂ ਬੰਦਾ ਤੇ ਕਮਜ਼ੋਰ ਹੋਇਆ ਪਿਆ। ਅੱਛਾ ਅੱਛਾ ਤੇ ਜਿਹੜਾ ਤੁਸੀਂ ਚਾਹ ਵਗੈਰਾ ਪੀਂਦੇ ਹੋ, ਦੁੱਧ ਦਾ ਕੀ ਸਿਸਟਮ ਆ? ਤੁਸੀਂ ਏਡੀ ਦੂਰ ਰਹਿੰਦੇ ਹੋ, ਜੰਗਲ ਹੀ ਇੱਕ ਕਿਸਮ ਦਾ, ਤੇ ਉਹ ਕਿੱਥੋਂ ਲੈ ਕੇ ਆਉਂਦੇ ਹੋ? ਖਾਣ ਪੀਣ ਦੀਆਂ ਚੀਜ਼ਾਂ ਕਿਵੇਂ? ਆ ਬੰਗਲਾ ਨਾਲ ਹੈ, ਇੱਥੋਂ ਮੈਂ ਮਾੜਾ ਚੰਗਾ ਲੈ ਲੈਂਦਾ। ਜਾਂ ਆਪਣਾ ਚਾਹ ਦੇ ਬੱਕਰੀਆਂ ਨੇ, ਗਾਈਆਂ ਨੇ, ਮੱਝਾਂ ਗਾਵਾਂ ਨੇ, ਉਹਨਾਂ ਦੇ ਨਾਲ ਆਪਦਾ। ਤੇ ਦੁੱਧ ਵੇਚਦੇ ਵੀ ਹੋ? ਨਹੀਂ, ਬਸ ਆਪਣਾ ਸ਼ੁਕਰ ਤੇ ਹਮਦੁਲਿਲਾ, ਅੱਲਾਹ ਤੇ ਲੱਖ ਲੱਖ ਸ਼ੁਕਰ ਹੈ, ਆਪਣਾ ਘਰ ਦਾ ਵੀ ਸਰਦਾ ਰਹੇ ਬੜੀ ਗੱਲ। ਵੈਰੀ ਗੁੱਡ ਵੈਰੀ ਗੁੱਡ। ਅੱਛਾ ਤੁਸੀਂ ਇਹ ਵੇਖਿਆ ਕਿ ਜਿਹੜੇ ਬਜ਼ੁਰਗ ਨੇ ਉਹ ਚੰਗੀ ਜ਼ਿੰਦਗੀ ਗੁਜ਼ਾਰ ਗਏ ਨੇ। ਅੱਛਾ ਉਹਨਾਂ ਦੀ ਉਮਰ ਜਿਹੜੀ ਆ ਉਹ ਆਪਣੇ ਬਜ਼ੁਰਗਾਂ ਦੀ ਉਹ ਤੇ ਤਕਰੀਬਨ 100 ਸਾਲ ਤੋਂ ਉੱਤੇ ਵੀ ਹੋ ਜਾਂਦਾ ਸੀ, ਤੇ ਪੈਦਲ ਨੱਸੇ ਫਿਰਦੇ ਸੀ। ਆਪਣੇ ਕੋਲ ਕਿਉਂ ਨਹੀਂ ਟੁਰਿਆ ਜਾਂਦਾ? ਆਪਣੇ ਚਾਹਾਂ ਲੈ ਗਏ, ਸਿਗਰਟ ਲੈ ਗਏ, ਨਸ਼ੇ ਲੈ ਗਏ। ਠੀਕ 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 ਠੀਕ, ਵੈਰੀ ਗੁੱਡ। ਇਹ ਚਾਹ ਜਿਹੜੀ ਆ ਇਹ ਨਸ਼ਾ ਜੀ। ਅੱਜ ਤੇ ਮੈਂ ਕਹਿੰਦਾ ਜਿਹੜਾ ਵੀ ਪ੍ਰਾਹੁਣਾ ਆਵੇ ਉਹ ਕਹਿੰਦਾ ਚਾਹ ਨਹੀਂ ਪਿਲਾਈ। ਨਾਲੇ ਚਾਹ ਚਾਹਤ ਦੀ ਹੁੰਦੀ, ਚਾਹ ਦੀ, ਚਾਹ ਚਾਹਤ ਦੀ ਹੁੰਦੀ, ਚਾਹ ਦੀ ਹੁੰਦੀ ਹੈ। ਔਰ ਮਹਿਮਾਨ ਆ ਗਿਆ ਉਹਨੂੰ ਲੱਸੀ ਪਿਆਓ। ਬਸ ਇਹ ਤਾਂ ਗੱਲਾਂ ਹੀ ਨਾ ਰਹਿ ਗਈਆਂ, ਇਹ ਪੁਰਾਣੀਆਂ ਰੀਤਾਂ ਰਿਵਾਜ ਤੇ ਰਹਿ ਨਾ ਗਏ। ਜਿਹੜੇ ਵਡੇਰੇ ਸਨ ਉਹ ਮੈਂ ਸੁਣਿਆ ਵੀ ਉਹ ਪਾਣੀ ਬਾਰਿਸ਼ਾਂ ਦਾ ਇਕੱਠਾ ਹੁੰਦਾ ਸੀ ਤੇ ਉਹ ਪੀਂਦੇ ਸਨ ਇੱਥੇ। ਹਾਂ ਅੱਛਾ ਅਸੀਂ ਖੁਦ ਪੀ ਕੇ ਆਏ ਆ ਟੋਬਿਆਂ। ਮੁਸ਼ਕਲ ਜ਼ਿੰਦਗੀਆਂ ਗੁਜ਼ਾਰੀਆਂ ਵੱਡਿਆਂ ਨੇ। ਹੈ ਹਾਂਜੀ ਠੀਕ ਠੀਕ ਠੀਕ। ਤੇ ਡਾਕਟਰ ਸਾਹਿਬ ਇਹ ਜਿੱਥੇ ਆਪਾਂ ਪਹੁੰਚੇ ਆ ਨਾ, ਇਹ ਵੀਰ ਇੱਥੇ ਜ਼ਿਮੀਂਦਾਰਾ ਕਰਦੇ ਨੇ ਤੇ ਇਹਨਾਂ ਦਾ ਗੁਜ਼ਰ ਬਸਰ ਇੱਥੇ ਜਿਹੜਾ ਨਾ ਇਹ ਜ਼ਿਮੀਂਦਾਰੇ ਤੇ ਹੀ ਆ। ਇਹ ਇੱਥੋਂ ਫਸਲਾਂ ਬੀਜਦੇ ਨੇ, ਬੀਜ ਕੇ ਸ਼ਹਿਰ ਭੇਜਦੇ ਨੇ। ਇਹ ਜਿਹੜਾ ਟੂਅਲ ਲਾਇਆ ਨਾ ਇਹਨਾਂ ਨੇ, ਮੈਂ ਹਿਸਟਰੀ ਪੁੱਛੀ ਇਹਨਾਂ ਕੋਲੋਂ, ਇਹਨੂੰ ਟਰਬੈਨ ਇਹ ਕਹਿੰਦੇ ਨੇ। ਤੇ ਇਹ ਪਾਣੀ ਦਿੰਦੇ ਨੇ ਖੇਤਾਂ ਨੂੰ ਨਾ, ਕਿਉਂਕਿ ਨਹਿਰੀ ਪਾਣੀ ਨਹੀਂ ਹੈਗਾ, ਪੀਣ ਦੇ ਕੰਮ ਵੀ ਆਉਂਦਾ ਤੇ ਕੱਪੜੇ ਛੱਪੜੇ ਵੀ ਇਹਨਾਂ ਨੇ ਧੋਣੇ ਹੋਣ ਤੇ ਉਦੋਂ ਵੀ ਇਹਨੂੰ ਚਲਾਉਂਦੇ ਨੇ। ਪੀਣ ਵਾਸਤੇ ਵੀ ਇਹਨੂੰ ਭਰ ਲੈਂਦੇ ਨੇ, ਡੰਗਰਾਂ ਨੂੰ ਵੀ ਕਿਤੇ ਪਿਆਉਣਾ ਪਵੇ ਤੇ ਇੱਥੋਂ ਹੀ ਪਿਆਉਂਦੇ ਨੇ। ਡੰਗਰ ਵੀ ਇੱਥੋਂ ਪੀਂਦੇ ਨੇ।
ਤੇ ਇਹ ਸਾਰਾ ਇਹਨਾਂ ਦਾ ਦਾਰੋਮਦਾਰ ਜਿਹੜਾ ਹੈ ਨਾ ਡਾਕਟਰ ਸਾਹਿਬ, ਉਹਦੀ ਮਿਹਰ। ਉਹ ਇਹਦੇ ਉੱਤੇ ਹੀ ਅਸਲ ਦੇ ਵਿੱਚ ਗੱਲ ਇਹ ਆ ਕਿ ਅਸੀਂ ਨਵੇਂ ਦੌਰ ਦੇ ਵਿੱਚ ਨਾ ਤੇਜ਼ੀ 'ਚ ਵੜ ਗਏ ਹਾਂ। ਹਾਂਜੀ ਉਹ ਜਦੋਂ ਗੱਡੇ ਵਾਲਾ ਸਫ਼ਰ ਸੀ ਨਾ, ਉਹ ਬੜਾ ਚੰਗਾ ਸਫ਼ਰ ਸੀ। ਏਦਾਂ ਹੀ ਆ ਤੇ ਹੁਣ ਗੱਡੀਆਂ ਤੇ ਬਹਿ ਗਏ ਆ ਨਾ, ਗੱਡੇ ਤੋਂ ਗੱਡੀ ਆ ਗਈ। ਜਦੋਂ ਗੱਡੀ ਆ ਗਈ ਆ, ਆਪਣੇ ਤੁਹਾਡੀ ਗੱਲ ਟੁੱਕਦਾ ਪਿਆ, ਅੱਗੇ ਦਾਂਦਾਂ ਨਾਲ ਫਸਲ ਬੀਜਿੰਦੀ ਸੀ, ਸ਼ੁਕਰ ਕਰਦੇ ਸਨ ਬੰਦੇ, ਲੱਖ ਲੱਖ ਸ਼ੁਕਰ ਕਰਦੇ ਸਨ। ਔਰ ਇੱਕ ਭਰਾ ਤੁਸੀਂ ਭੁੱਖੇ ਬੈਠੇ ਨਾ, ਉਹਨਾਂ ਆਪਣੇ ਘਰੋਂ ਚਾਵਣਾ ਦਾਣਾ ਦੇ ਦੇਣੇ ਬਾਈ ਦੂਜੇ ਤੇ ਦਾ ਕਰਦੇ ਅਹਿਸਾਸ ਹਨ। ਵੀ। ਵੈਰੀ ਗੁੱਡ। ਨਹੀਂ ਯਾਰ, ਸਾਡਾ ਹਮਸਾਇਆ ਭਰਾ ਹੈ। ਏਦਾਂ ਹੀ। ਇਹ ਪਿੰਡਾਂ ਦੇ ਵਿੱਚ ਇਹ ਦੁਬਾਰਾ ਕਦੋਂ ਆਏਗਾ ਆਪਣੇ ਵਿੱਚ ਸ਼ੌਰ? ਇਹ ਸ਼ੋਰ ਹੁਣ ਨਹੀਂ ਹੋਣ। ਗੁਜ਼ਰੇ ਵੇਲੇ ਨੂੰ ਯਾਦ ਨਾ ਕਰੋ, ਨਵੇਂ ਆਮਦ ਆਉਣ ਵਾਲੇ ਵੇਲੇ ਨੂੰ ਯਾਦ ਕਰੋ। ਮੈਨੂੰ ਤੇ ਇਹ ਲੱਗਦਾ ਕਿ ਆਉਣ ਵਾਲੇ ਵੇਲੇ 'ਚ ਅਗਰ ਕੋਈ ਆਖੇ ਜੀ ਕਿ ਚੰਦ ਤੇ ਜ਼ਮੀਨ ਵਿਕਦੀ ਪਈ ਆ, ਤੇ ਮੈਂ ਤੇ ਕਹਿੰਦਾ ਲੈ ਲੈਣੀ ਚਾਹੀਦੀ। ਕੀ ਪਤਾ ਆਪਣੀ ਕਿਹੜੀ ਨਸਲ ਚੰਦ ਤੇ ਪਹੁੰਚ ਜਾਏ। ਹਾਂਜੀ, ਆਉਣ ਵਾਲੀ ਚੌਥੀ ਪੰਜਵੀਂ ਨਸਲ ਪਤਾ ਹੋਵੇ ਲੈਣ ਲੱਗ ਸਕੂਟਰ ਪਿਆ ਤੇ ਜੀ। ਚੜੀ ਤੇ ਚੰਦ ਤੇ ਚਲੇ ਗਏ। ਲੈਣ ਲੱਗ ਪਿਆ ਲੋਕ ਚਾਹੁੰਦੇ ਵੀ ਜ਼ਮੀਨ। ਇਹ ਜਿਹੜਾ ਮੋਟਰਸਾਈਕਲ ਆ, ਜੀ ਇਹਦੇ ਬਾਰੇ ਤੁਸੀਂ ਕੀ ਕਹਿੰਦੇ? ਕਿਹਦੀ ਜਗ੍ਹਾ ਇਹਨੇ ਲਈ ਆ? ਕਿ ਇਹਦੇ ਤੋਂ ਪਹਿਲੇ ਦੇਸੀ ਜਗ੍ਹਾ, ਮੋਟਰਸਾਈਕਲ ਦੀ ਜਗ੍ਹਾ ਤੇ ਕਿਹੜੀ ਸ਼ੈ ਸੀ? ਸਾਈਕਲ ਸਾਈਕਲ ਦੀ ਜਗ੍ਹਾ ਲੈ ਗਿਆ। ਸਾਈਕਲ ਯਾਨੀ ਪਿੱਛੇ ਚਲਾ ਗਿਆ। ਮੋਟਰ ਜਿਹਦੀ ਲੱਗ ਗਈ। ਜ਼ਰੂਰਤ ਸਾਨੂੰ ਦੋ ਪਹੀਆਂ ਦੀ ਰਹੀ ਆ ਹਮੇਸ਼ਾ। ਇੱਕ ਮਿੰਟ, ਤੁਹਾਡੀ ਗੱਲ ਟੁੱਕਦਾ ਪਿਆ। ਅੱਗੇ ਜਿਹੜੇ ਬੰਦੇ ਪੈਦਲ ਟੁਰਦੇ ਸਨ ਨਾ, ਉਹ ਸਿਹਤਮੰਦ ਆ। ਹਾਂਜੀ ਉਤੋਂ ਆ ਗਿਆ ਸਾਈਕਲ, ਸਾਈਕਲਾਂ ਪਰ ਤਬਾਹੀ ਕਰਤੀ। ਸਾਈਕਲਾਂ ਤੋਂ ਕੰਮ ਚੱਲਿਆ, ਹੁਣ ਮੋਟਰਸਾਈਕਲ ਆ ਗਏ। ਮੋਟਰਸਾਈਕਲਾਂ ਨੇ ਬੰਦਿਆਂ ਦੀ ਉੱਕਾ ਝਾੜ ਕੱਢ। ਹੁਣ ਪੈਦਲ ਇੱਕ ਕਿੱਲਾ ਜਿਹੜਾ ਬੰਦਾ ਮੋਟਰਸਾਈਕਲ ਚਲਾਉਂਦਾ, ਉਹ ਕਿੱਲਾ ਸਫ਼ਰ ਨਹੀਂ ਕਰ ਸਕਦਾ। ਕੱਚੇ ਘਰ ਸੀ ਅਮੀਰ ਭਾਈ, ਮੈਨੂੰ ਤਾਂ ਲੱਗਦਾ ਜੀ। ਕੱਚੇ ਘਰ ਸੀ ਤੇ ਲੋਕ ਪੱਕੇ ਰਹਿੰਦੇ ਸਨ ਹਾਂਜੀ ਤੇ ਇਕੱਠ ਸੀ। ਤੇ ਉਦੋਂ ਮੇਰੇ ਦੇਖਣ 'ਚ ਸ਼ਾਦੀਆਂ ਕਰਦੇ ਸਨ ਨਾ, ਤੇ ਖੇਤਾਂ 'ਚ ਕੰਮ ਕਰਨ ਵਾਲੇ ਜਵਾਨ ਹੁੰਦੇ ਸੀ ਤੇ ਇਕੱਠ ਦੇ ਵਿੱਚ ਹੀ ਰਹਿਣਾ। ਇਕੱਠ ਜਿਸ ਦੇ ਵਿੱਚ ਘਰ ਦੇ ਵਿੱਚੋਂ ਟਵੈਂ ਟਵੈਂ ਦੀ ਨਿਆਣਿਆਂ ਦੀ ਆਵਾਜ਼ ਨਹੀਂ ਸੀ ਨਾ ਆਉਂਦੀ, ਜੀ। ਉਹ ਕਹਿੰਦੇ ਇਹ ਕਾਹਦਾ ਘਰ ਹੀ ਤੇ ਅੱਜ ਕੱਲੇ ਕੱਲੇ ਜੀ ਬੈਠੇ ਨੇ। ਦੋ ਘਰ 'ਚ ਮੈਂ ਤੇ ਵੇਖਿਆ ਬੈਠੇ ਨੇ, ਜੀ। ਤੁਹਾਡਾ ਤੇ ਮੈਨੂੰ ਪਤਾ ਨਹੀਂ। ਮੈਂ ਅਕਸਰ ਪਿੰਡਾਂ 'ਚ ਵੇਖਿਆ ਦੋ ਬੈਠੇ ਨੇ, ਦੋਨੇ ਮੋਬਾਈਲ ਤੇ ਲੱਗੇ ਨੇ ਆਪਣੇ ਆਪਣੇ ਤੇ। ਆਪਣੇ ਗੱਲ ਕੋਈ ਨਹੀਂ ਕਿਸੇ ਨਾਲ ਕਰਦਾ ਪਿਆ। ਕੋਈ ਵੀ ਨਹੀਂ ਕਰਦਾ। ਦੁੱਖ ਸੁੱਖ ਦੀ ਗੱਲ ਤੇ ਕਰਨੀ ਚਾਹੀਦੀ ਆ। ਦੁੱਖ ਸੁੱਖ ਦੀ ਕੋਈ ਨਹੀਂ ਕਰਦਾ। ਉਹ ਆਂਦਾ ਯਾਰ ਆ ਜਾ ਇੱਥੇ ਬਹਿ ਤੇ ਗਾਣਾ ਸੁਣ ਲਈਏ, ਗਾਣਾ ਸੁਣ ਲਈਏ, ਫਿਲਮ ਵੇਖ ਲਈਏ। ਅੱਛਾ, ਤੁਸੀਂ ਲਾਸਟ ਵਾਰ ਤੁਹਾਨੂੰ ਤੇ ਤੁਸੀਂ ਇਸ ਜ਼ਿੰਦਗੀ ਤੋਂ ਮੁਤਮਿਨ ਹੋ? ਜੀ ਮਾਸ਼ਾਅੱਲਾ। ਅੱਛਾ ਸੱਜਣੋ ਤੇ ਬੇਲੀਓ, ਇੱਥੇ ਹੀ ਡਾਕਟਰ ਸਾਹਿਬ ਕਿਹਾ ਆ ਕਿ ਤੂਤਾਂ ਦੀ ਛਾਂ ਹੋਵੇ, ਆਪਣਾ ਗਰਾਂ ਹੋਵੇ, ਸਿਰ ਥੱਲੇ ਬਾਹ ਹੋਵੇ, ਉਹ ਬੰਦਾ ਨਹੀਂ ਉਹ ਮਰਦਾ ਕਦੀ ਵੀ ਜਿਹਦੇ ਸਿਰ ਤੇ ਜ਼ਿੰਦਾ ਮਾਂ ਹੋਵੇ। ਸੱਜਣੋ ਤੇ ਬੇਲੀਓ, ਇਨਸ਼ਾਅੱਲਾ ਮਿਲਾਂਗੇ ਅਗਲੇ ਵਲੌਗ ਦੇ ਨਾਲ। ਉਦੋਂ ਅੱਲਾਹ ਤਾਈਂ ਹਾਫਿਜ਼। ਅੱਲਾਹ ਹਾਫਿਜ਼।